ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਪੱਤਰਕਾਰ ਰਾਣਾ ਅਯੂਬ ਤੇ 1 ਕਰੋੜ 77 ਲੱਖ ਰੁਪਏ ਤੋਂ ਵੱਧ ਦੀ ਕੁਰਕੀ ਕੀਤੀ ਹੈ। ਦੋਸ਼ ਹੈ ਕਿ ਉਸਨੇ ਰਾਹਤ ਕਾਰਜਾਂ ਲਈ ਇਕੱਠੇ ਕੀਤੇ ਚੰਦੇ ਦੀ ਵਰਤੋਂ ਆਨਲਾਈਨ ਕਰਾਊਡ ਫੰਡਿੰਗ ਪਲੇਟਫਾਰਮ ਕੈਟੋ ਰਾਹੀਂ ਨਿੱਜੀ ਖਰਚਿਆਂ ਲਈ ਕੀਤੀ ਹੈ। ਜਾਂਚ ਦੌਰਾਨ ਏਜੰਸੀ ਨੇ ਪਾਇਆ ਕਿ ਅਯੂਬ ਨੇ ਰਾਹਤ ਕਾਰਜਾਂ ਤੇ ਖਰਚੇ ਦਾ ਦਾਅਵਾ ਕਰਨ ਲਈ ਕੁਝ ਸੰਸਥਾਵਾਂ ਦੇ ਨਾਮ ਤੇ ਨਾ ਸਿਰਫ ਜਾਲੀ ਬਿੱਲ ਬਣਾਏ ਸਨ ਬਲਕਿ ਆਨਲਾਈਨ ਪਲੇਟਫਾਰਮ ਤੇ ਇਕੱਠੇ ਕੀਤੇ ਫੰਡਾਂ ਤੋਂ 50 ਲੱਖ ਰੁਪਏ ਦੀ ਫਿਕਸਡ ਡਿਪੋਜ਼ਿਟ ਵੀ ਕੀਤੀ ਸੀ। गाजियाबाद पुलिस द्वारा पहली FIR ਦੇ ਆਧਾਰ ਤੇ ਪਿਛਲੇ ਸਾਲ ਸਤੰਬਰ ਵਿੱਚ ਅਯੂਬ ਦੇ ਖਿਲਾਫ ਜਾਂਚ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਸ਼ਿਕਾਇਤਕਰਤਾ ਵਿਕਾਸ ਨੇ ਉਸ ਤੇ ਗੈਰ ਕਾਨੂੰਨੀ ਢੰਗ ਨਾਲ ਜਨਤਕ ਪੈਸਾ ਪ੍ਰਾਪਤ ਕਰਨ ਦਾ ਦੋਸ਼ ਲਗਾਇਆ ਸੀ। ਕੇਸ ਦਰਜ ਕਰਦੇ ਹੋਏ ਅਯੂਬ ਨੇ ਦਾਅਵਾ ਕੀਤਾ ਸੀ ਕਿ ਉਸ ਤੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਬੇਬੁਨਿਆਦ ਨੇ। यूपी पुलिस FIR ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰਾਣਾ ਅਯੂਬ ਨੇ ਇਹਨਾਂ ਮੁਹਿੰਮਾਂ ਲਈ ਫੰਡ ਇਕੱਠਾ ਕੀਤਾ ਸੀ। ਪਹਿਲਾਂ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਤੇ ਕਿਸਾਨਾਂ ਲਈ ਅਸਾਮ, ਬਿਹਾਰ ਅਤੇ ਮਹਾਰਾਸ਼ਟਰ ਲਈ ਰਾਹਤ ਕਾਰਜ ਤੇ ਅਪ੍ਰੈਲ 2020 ਤੋਂ ਜੂਨ 2021 ਦਰਮਿਆਨ ਭਾਰਤ 'ਚ ਕਰੋਨਾ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇਹ ਸਭ ਕੁਝ ਸਰਕਾਰ ਤੋਂ ਪ੍ਰਵਾਨਗੀ ਸਰਟੀਫਿਕੇਟ ਅਤੇ ਰਜਿਸਟ੍ਰੇਸ਼ਨ ਲਈ ਬਿਨਾਂ ਕੀਤਾ ਗਿਆ ਸੀ, ਜੋ ਕਿ ਵਿਦੇਸ਼ ਯੋਗਦਾਨ ਰੈਗੂਲੇਸ਼ਨ ਐਕਟ ਅਨੁਸਾਰ ਜ਼ਰੂਰੀ ਹੈ। ईडी ਦੀ ਜਾਂਚ ਤੋਂ ਪਤਾ ਲੱਗਿਆ ਕਿ ਅਯੂਬ ਨੇ ਇਹਨਾਂ ਤਿੰਨਾਂ ਮਿਸ਼ਨਾਂ ਲਈ ਕੀਟੋ ਤੇ ਕੁੱਲ 2.69 ਕਰੋੜ ਰੁਪਏ ਇਕੱਠੇ ਕੀਤੇ ਸਨ। ਇਹ ਫੰਡ ਵੱਡੇ ਪੱਧਰ ਤੇ ਉਸਦੀ ਭੈਣ ਇਫਤ ਸ਼ੇਖ ਅਤੇ ਪਿਤਾ ਮੁਹੰਮਦ ਅਯੂਬ ਵਕੀਫ ਦੇ ਬੈਂਕ ਖਾਤਿਆਂ ਵਿੱਚ ਕਢਵਾਏ ਗਏ ਸਨ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਰਕਮ ਵਿੱਚੋਂ ਉਸਨੇ ਆਪਣੇ ਬੈਂਕ ਖਾਤੇ ਵਿੱਚ 72 ਲੱਖ ਰੁਪਏ, ਭੈਣ ਦੇ ਖਾਤੇ ਵਿੱਚ 37.15 ਲੱਖ ਰੁਪਏ ਤੇ ਪਿਤਾ ਦੇ ਖਾਤੇ ਵਿੱਚ 1.60 ਕਰੋੜ ਰੁਪਏ ਭੇਜੇ ਸਨ। ब्यूरो रिपोर्ट, इंडोज टीवी, ऑस्ट्रेलिया।